ਪੰਜਾਬ ਦੇ ਵਿੱਚ ਬਿਜਲੀ ਕੱਟਾਂ ਦੀ ਕਹਿੰਦੇ ਪੰਜਾਬ ਦੇ ਵਿੱਚ 10-10 ਘੰਟਿਆਂ ਦੇ ਬਿਜਲੀ ਦੇ ਕੱਟ ਲੱਗ ਰਹੇ ਆ ਜੀ। ਦੇਖੋ ਵੈਸੇ ਤਾਂ ਕੱਲ ਬਲੈਕ ਆਊਟ ਸੀ, ਹੂੰ। ਚਾਹੇ ਉਹ 15 ਮਿੰਟ ਦਾ ਹੀ ਸੀ, ਤਾਂ ਸੋਸ਼ਲ ਮੀਡੀਆ ਤੇ ਬਹੁਤ ਸਰਕਾਰ ਨੂੰ ਸਵਾਲ ਆਏ ਕਿ ਦੇਖਿਆ ਕਿਤੇ ਐ ਨਾ ਕਹਿ ਦਿਓ ਕਿ ਸਾਡੇ 7 ਰਾਜ ਸਭਾ ਚੱਲ ਗਏ, ਉਹਦੇ ਰੋਸੇ ਵਜੋਂ ਪੰਜਾਬ ਨੇ ਕਾਲੀ ਦੀਵਾਲੀ ਮਨਾਈ ਕਿ ਕਾਲਾ ਦਿਨ ਕਰ ਲਿਆ। ਤੇ ਉਹ ਤਾਂ ਵੈਸੇ ਹੀ ਕਹਿੰਦੇ ਸੀ ਮੌਕ ਡਰਿਲ ਆ, ਚਲੋ ਉਹਦੇ ਨਾਲ ਪਤਾ ਨਹੀਂ ਕਿੰਨੀ ਬਿਜਲੀ ਬਚੀ ਜਾਂ ਨਹੀਂ ਬਚੀ, ਕਿੰਨੀ ਮੌਕ ਡਰਿਲ ਹੋ ਗਈ ਕੀ ਨਹੀਂ ਹੋਈ। ਪਰ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਦਮ ਭਰਦੀਆਂ ਰਹੀਆਂ ਸਮੇਂ-ਸਮੇਂ ਪਾਰਟੀਆਂ ਸੱਤਾਧਾਰੀ ਤਰ੍ਹਾਂ ਕਿ ਅਸੀਂ ਜੀ ਬਿਜਲੀ ਸਰਪਲਸ ਕਰ ਲਈ। ਸੁਖਬੀਰ ਸਿੰਘ ਬਾਦਲ ਤਾਂ ਇੱਥੋਂ ਤੱਕ ਕਹਿੰਦੇ ਹੁੰਦੇ ਸੀ ਕਿ ਅਸੀਂ ਪਾਕਿਸਤਾਨ ਨੂੰ ਵੇਚਣ ਵਾਲੀ ਤਿਆਰੀ 'ਚ ਹਾਂ ਬਿਜਲੀ, ਹੈ। ਕੈਪਟਨ ਦੇ ਰਾਜ 'ਚ ਵੀ ਕਿਹਾ ਕਿ ਲਓ ਜੀ ਅਸੀਂ ਬਿਜਲੀ ਦੀ ਬਹੁਤ ਪ੍ਰਾਪਤੀ ਕਰ ਲਈ। ਤੇ ਹੁਣ ਭਗਵੰਤ ਮਾਨ ਦੇ ਰਾਜ ਦੇ ਵਿੱਚ ਤਾਂ ਕੱਲ ਵੀ ਗਿਣਾ ਰਹੇ ਸੀ ਮੁੱਖ ਮੰਤਰੀ ਸਾਹਿਬ ਤਾਂ ਕਿ ਅਸੀਂ ਉਹ ਕੋਲੇ ਵਾਲੀ ਖਾਨ ਚਲਾ ਲਈ, ਅਸੀਂ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ, ਬੜਾ ਕੁਛ ਗਿਣਾ ਰਹੇ ਸੀ। ਅਸੀਂ ਨਿਰਵਿਘਨ ਬਿਜਲੀ ਦਿੰਦੇ ਹਾਂ। ਅੱਛਾ, ਵਾਹ। ਹੈ ਨਾ, ਮਤਲਬ ਪੰਜਾਬੀ ਦਾ ਸ਼ਬਦ ਵੀ ਨਹੀਂ ਲੱਭਦਾ ਇਹਨਾਂ ਨੂੰ ਕਿ ਹੈ ਨਾ। ਤੇ ਅਸੀਂ ਕਹਿੰਦੇ ਜੀ ਇਹ ਇਸ ਤਰੀਕੇ ਨਾਲ ਪੇਸ਼ ਕਰ ਰਹੇ ਸੀ, ਜੇ ਇਹ ਦਿੰਦੇ ਹੋ 8-8 10-10 ਘੰਟਿਆਂ ਦੇ ਕੱਟ ਲੱਗਣ ਵਾਲੇ ਨੂੰ ਨਿਰਵਿਘਨ ਬਿਜਲੀ ਦੇਣਾ ਕਹਿੰਦੇ ਨੇ, ਇਹ ਦੱਸ ਦਿਓ ਨਾ। ਪਰਿਭਾਸ਼ਾ ਕਿੱਥੋਂ ਕਰਦੇ ਹੋ ਤੁਸੀਂ, ਇਹਦਾ ਦੱਸੋ। ਮਤਲਬ ਪੰਜਾਬ ਦੇ ਵਿੱਚ ਪਹਿਲਾਂ ਕਣਕ ਦੀ ਵਾਢੀ ਦੇ ਨਾਂ ਤੇ ਤੁਸੀਂ ਕੱਟ ਲਾਏ, ਤੇ ਫਿਰ ਹੁਣ ਤੁਸੀਂ ਮਤਲਬ ਬਿਜਲੀ ਵੱਖਰੀ ਆ ਹੁਣ ਤਾਂ ਖੇਤੀ ਵਾਲੀ, ਫਿਰ ਕਿਉਂ ਬਾਕੀ ਸ਼ਹਿਰੀ ਖੇਤਰ ਜਾਂ ਪਿੰਡੂ ਖੇਤਰ ਜਾਂ ਕਸਬੇ ਬਲਾਕਾਂ ਦੀ ਕਿਉਂ ਬਿਜਲੀ ਕੱਟ ਜਾਂਦੀ ਰਹੀ। ਤੇ 21 ਤਰੀਕ ਤੋਂ ਲੈ ਕੇ 26 ਤਰੀਕ ਤੱਕ ਟਾਰਗੇਟ ਮਿਥਿਆ ਹੋਇਆ ਤੁਸੀਂ, ਸਹੀ ਹੈ, ਕਿ ਅਸੀਂ 810 ਘੰਟੇ ਕੱਟ ਲਾਉਣੇ ਜੀ, ਇਹ ਮੇਨਟੇਨੈਂਸ ਹੈ ਜੀ, ਇਹ ਅਪਗ੍ਰੇਡੇਸ਼ਨ ਹੈ ਜੀ। ਕਮਾਲ ਹੈ, ਇਹਨਾਂ ਦਿਨਾਂ 'ਚ ਜਦੋਂ ਗਰਮੀ ਦੀ ਕਹਿਰ ਹੋਵੇ, ਸਿਖਰ ਹੋਵੇ, ਉਦੋਂ ਹੀ ਹੋਣੀ ਹੈ। 44 ਡਿਗਰੀ ਤੱਕ ਟੱਪ ਚੁੱਕਿਆ ਤਾਪਮਾਨ ਬਠਿੰਡਾ ਵਰਗੇ ਖੇਤਰ 'ਚ, 42 ਵਾਲੀ 43 ਡਿਗਰੀ ਪੰਜਾਬ ਦੇ ਹਰ ਆਮ ਸ਼ਹਿਰ ਦਾ ਹੋ ਗਿਆ। ਆ ਚੰਡੀਗੜ੍ਹ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਤੱਕ ਵਾਲੀ ਜਿਹੜੀ ਸ਼ਿਵਾਲਕ ਦੀਆਂ ਪਹਾੜੀਆਂ ਵਾਲੀ ਬੈਲਟ ਹੈ, ਇੱਥੇ ਵੀ 41 ਡਿਗਰੀ ਜਾ ਰਿਹਾ ਤਾਪਮਾਨ। ਅੰਦਾਜ਼ਾ ਲਾ ਲਓ ਸਥਿਤੀ ਕੀ ਹੈ। ਔਰ ਅਪ੍ਰੈਲ ਦੇ ਅਸੀਂ ਅਜੇ 24 ਤਰੀਕ 25 ਤਰੀਕ 'ਚ ਗੱਲ ਕਰ ਰਹੇ ਹਾਂ। ਸਹੀ ਹੈ, ਬਿਲਕੁਲ ਜੀ। ਫਿਰ ਇਹ ਕੱਟ ਦਾ ਕਾਰਨ ਕੀ ਹੈ ਜੇ ਬਿਜਲੀ ਸਰਪਲਸ ਹੈ? ਪ੍ਰਵੀਨ ਜੀ, ਪੰਜਾਬ ਦੀ ਯੋਗਤਾ ਜਿਹੜੀ ਕਪੈਸਿਟੀ ਹੈ ਜਿਹੜੀ ਬਿਜਲੀ ਪੈਦਾ ਕਰਨ ਦੀ ਕੁੱਲ, ਉਹ 15,555 ਮੈਗਾਵਾਟ ਤੱਕ ਦੀ ਹੈ। ਜੀ ਜੀ। ਤੇ ਆ 23 24 25 ਇਹਨਾਂ ਤਰੀਕਾਂ 'ਚ ਡਿਮਾਂਡ ਜਾਰੀ ਹੈ ਸਾਡੀ 10,000 ਮੈਗਾਵਾਟ ਤੱਕ। ਠੀਕ ਹੈ। ਮਤਲਬ 15,555 ਉਹ 'ਚ ਪੰਜਾਬ ਦੇ ਹਾਈਡਲ ਪ੍ਰੋਜੈਕਟ ਵੀ, ਪੰਜਾਬ ਦੇ ਡੈਮ ਵੀ, ਬਾਹਰਲੇ ਕੇਂਦਰੀ ਪੂਲ ਵੀ, ਬਾਹਰੋਂ ਲੈਣ ਵਾਲੀ ਵੀ, ਪ੍ਰਾਈਵੇਟ ਸਰਕਾਰੀ ਥਰਮਲ ਪਲਾਂਟ ਵੀ, ਸਾਰੀ ਮਿਲਾ ਕੇ ਇੱਥੇ ਤੱਕ ਜਾ ਸਕਦੀ ਹੈ। ਪਰ ਜਾ ਕਿਉਂ ਨਹੀਂ ਰਹੀ ਜੀ? ਕਿਤੇ ਜੀ ਆ ਪਾਣੀ ਘੱਟ ਹੈ ਜੀ ਹੁਣ ਨਦੀਆਂ 'ਚ ਜੀ, ਆ ਕਿਤੇ ਜੀ ਹੁਣ ਮਤਲਬ ਕਿ ਪੂਰੇ ਗ੍ਰਿਡ ਨਹੀਂ ਚੱਲਦੇ ਜੀ, ਸਾਰੇ ਸਾਡੇ ਥਰਮਲ ਪਲਾਂਟ ਦੇ ਸਾਰੇ ਯੂਨਿਟ ਨਹੀਂ ਚੱਲ ਰਹੇ ਜੀ, ਬਾਹਰੋਂ ਇੰਨੀਓ ਮਿਲ ਰਹੀ ਹੈ ਜੀ। ਤੇ ਜੀ ਹੁਣੇ ਆ ਹਾਲ ਹੈ, ਜਦੋਂ ਝੋਨੇ ਦਾ ਪੀਕ ਸੀਜ਼ਨ ਆਊਗਾ ਤੇ ਗਰਮੀ ਦਾ ਪੀਕ ਆਊਗਾ ਤਦ ਕੀ ਕਰੋਗੇ ਜੀ? ਸਹੀ ਗੱਲ, ਉਦੋਂ ਕੀ ਆਪਸ਼ਨ ਹੈ? ਪੰਜਾਬ ਦੇ ਸਰਕਾਰੀ ਥਰਮਲ ਪਲਾਂਟ ਜੀ, ਪ੍ਰਾਈਵੇਟ ਥਰਮਲ ਪਲਾਂਟ, ਇਹਨਾਂ ਦੇ ਹਾਈਡਲ ਪ੍ਰੋਜੈਕਟ, ਤੇ ਇਹ ਤੋਂ ਇਲਾਵਾ ਡੈਮ, ਚਾਹੇ ਰਣਜੀਤ ਸਾਗਰ ਡੈਮ, ਚਾਹੇ ਦੂਸਰਾ, ਇਹ ਸਾਰੇ ਮਿਲਾ ਕੇ ਵੀ ਜੇ ਤੁਸੀਂ ਹਿਸਾਬ ਲਾਓ ਤਾਂ ਇਹਨਾਂ ਸਾਰਿਆਂ ਚੋਂ ਅੱਜ ਦੀ ਤਰੀਕ 'ਚ, ਮਤਲਬ ਮੈਂ 23 ਅਪ੍ਰੈਲ ਤੱਕ ਦੇ ਅੰਕੜੇ ਨੇ, ਕੱਲ ਵਾਲੇ ਅੰਕੜੇ ਅਜੇ ਆਉਣੇ ਆ ਸਾਡੇ ਕੋਲ, 23 ਅਪ੍ਰੈਲ ਤੱਕ ਦੇ ਅੰਕੜੇ, ਮੈਂ 23 ਇੱਕ ਦਿਨ ਦੇ ਅੰਕੜਿਆਂ ਦੇ ਹਵਾਲੇ ਨਾਲ ਗੱਲ ਕਰ ਰਿਹਾ ਸਰ। 23 ਅਪ੍ਰੈਲ 2026 ਨੂੰ ਪੰਜਾਬ ਦੇ ਕੋਲ, ਪੰਜਾਬ ਦੇ ਆਪਣੇ ਥਰਮਲ ਪਲਾਂਟਾਂ ਤੋਂ, ਪ੍ਰਾਈਵੇਟ ਸਰਕਾਰੀਆਂ ਤੋਂ, ਹਾਈਡਲ ਪ੍ਰੋਜੈਕਟਾਂ ਤੋਂ, ਰਣਜੀਤ ਸਾਗਰ ਡੈਮ, ਭਾਖੜਾ ਡੈਮ, ਇਹਨਾਂ ਸਾਰਿਆਂ ਤੋਂ ਮਿਲਾ ਕੇ 4600 ਲਗਭਗ ਯੂਨਿਟ ਸੀਗੇ, ਮੈਗਾਵਾਟ ਯੂਨਿਟ ਸਾਡੇ ਕੋਲ ਸੀਗੇ। ਠੀਕ ਆ, 4600। ਤੇ ਬਾਹਰੀ ਕੇਂਦਰੀ ਪੂਲ ਜਾਂ ਬਾਹਰੋਂ ਜਿਹੜੀ ਅਸੀਂ ਲੈਨੇ ਆ, ਉਹ ਸਾਰਾ ਜਿਹੜਾ ਸੀ 3550 ਮੈਗਾਵਾਟ ਉਹ ਸੀ। 4600 ਤੇ 3550 ਮਿਲਾ ਕੇ 8150 ਬਣੀ। ਠੀਕ ਹੈ ਜੀ। 8150 ਮੈਗਾਵਾਟ 23 ਅਪ੍ਰੈਲ ਨੂੰ ਸਾਡੇ ਕੋਲ ਬਿਜਲੀ ਹੈਗੀ ਆ, ਤੇ ਸਾਡੀ ਡਿਮਾਂਡ ਹੈ ਉਸ ਦਿਨ 10,260 ਮੈਗਾਵਾਟ ਯੂਨਿਟ। ਠੀਕ ਹੈ, 10,260 ਮੈਗਾਵਾਟ ਦੀ ਸਾਡੀ ਡਿਮਾਂਡ ਆ, ਤੇ 8150 ਸਾਡੇ ਕੋਲ ਹੈ। 2,110 ਦਾ ਖੱਪਾ ਹੈ। ਇਹ 23 ਅਪ੍ਰੈਲ ਨੂੰ ਹੈ। 28 ਮਈ ਆਉਣੀ ਹੈ, ਤੇ ਮਈ ਤੱਕ ਜਾਂਦੇ ਆ, ਮਈ ਦੇ ਅਖੀਰ ਤੱਕ ਜਾਂਦੇ ਆ, ਜੂਨ ਤੱਕ ਜਾਂਦੇ ਆ, ਸਥਿਤੀ ਕੀ ਹੋਣੀ ਆ? ਸ਼ਾਇਦ ਮੈਂ ਪਹਿਲਾਂ ਵੀ ਦਿਨ ਗੱਲ ਕੀਤੀ ਸੀ ਕਿ ਹਰ ਸਾਲ 1000 ਮੈਗਾਵਾਟ ਲਗਭਗ ਵੱਧ ਰਿਹਾ, ਡਿਮਾਂਡ ਵੱਧ ਜਾਂਦੀ। 2024 ਦੇ ਵਿੱਚ ਜੇ 16,700 ਦੇ ਕਰੀਬ ਸੀ, ਤਾਂ 2025 ਦੇ ਵਿੱਚ ਜਾ ਕੇ 17,300 ਦੇ ਕਰੀਬ ਤੱਕ ਡਿਮਾਂਡ ਗਈ, ਤੇ ਇਸ ਵਾਰ 18,000 ਮੈਗਾਵਾਟ ਤੋਂ ਉੱਪਰ ਜਾਣੀ ਆ ਸਾਡੀ ਡਿਮਾਂਡ।
ਸਹੀ ਹੈ ਤੇ ਬਿਲਕੁਲ। ਜੇ ਸਾਰੀ ਵੀ ਪੈਦਾ ਕਰ ਲਓਗੇ ਤਾਂ ਵੀ ਤੁਸੀਂ 16,000 ਤੇ ਨਹੀਂ ਜਾ ਰਹੇ ਜੀ। ਜੀ ਜੀ ਸਹੀ ਹੈ ਤੇ ਫਿਰ ਕਿੱਥੋਂ ਲੈਣੀ ਹੈ, ਬਿਲਕੁਲ। ਕਿਵੇਂ ਲੈਣੀ ਹੈ, ਰਿਸ਼ਤੇ ਕਿਹਦੇ ਨਾਲ ਚੰਗੇ ਨੇ ਦੱਸ ਤਾਂ ਦਿਓ, ਕੀ ਕਰਨਾ ਹੈ। ਸੋ ਇਸ ਲਈ ਇਹ ਵੱਡੀ ਚੁਣੌਤੀ ਹੈ। ਇਸ ਲਈ ਫਿਰ ਆ 2110 ਯੂਨਿਟ ਦਾ ਖੱਪਾ ਪੂਰਾ ਕਰਨ ਲਈ ਫਿਰ ਪੰਜਾਬ ਦੇ ਪਿੰਡਾਂ ਦੇ ਸਿਰਾਂ ਤੇ ਜ਼ੋਰ ਚੱਲਦਾ। ਸਹੀ ਗੱਲ, ਉੱਥੇ ਹੀ ਕੱਟ ਲੱਗਦੇ ਆ। ਮਤਲਬ ਉੱਥੇ ਆਮ ਬੰਦੇ, ਮਜ਼ਦੂਰ ਦੇ ਘਰੇ, ਗਰੀਬ ਦੇ ਘਰੇ, ਸਧਾਰਨ ਪਰਿਵਾਰ ਦੇ ਕੋਲ, ਹੈ ਨਾ, ਕਿਰਤ ਕਰਨ ਵਾਲਿਆਂ ਦੇ ਘਰੇ, ਸਾਰਿਆਂ ਦੇ ਘਰੇ ਇਨਵਰਟਰ ਨਹੀਂ ਹੈਗੇ। ਸਹੀ ਗੱਲ ਹੈ ਜੀ ਬਿਲਕੁਲ। ਸ਼ਹਿਰਾਂ 'ਚ ਤਾਂ ਫਿਰ ਇਨਵਰਟਰ ਨੇ, ਉੱਥੇ ਤੁਸੀਂ ਕੱਟ ਵੀ ਨਹੀਂ ਲਾਉਂਦੇ, ਉਹਨਾਂ ਦਾ ਫਿਰ ਬੱਚਤ ਕਰਕੇ ਚੱਲਦੇ ਹੋ। ਔਰ ਸ਼ਹਿਰਾਂ ਦੀ ਵੀ ਲੇਅਰ ਨੇ, ਕਿਹੜਾ ਸ਼ਹਿਰ ਹੈ ਨਾ, ਮਤਲਬ ਕਿਹੋ ਜਿਹਾ ਸ਼ਹਿਰ, ਕਿਹਨੂੰ ਮੰਨਣਾ ਇਹਨਾਂ ਨੇ। ਜੀ ਜੀ ਸਹੀ। ਤੋ ਇਸ ਲਈ ਉਹਦੇ ਵੀ ਹਿਸਾਬ ਨਾਲ ਧਿਆਨ ਰੱਖਦੇ ਨੇ ਕਿ ਮੋਹਾਲੀ, ਲੁਧਿਆਣੇ, ਜਲੰਧਰ ਵਾਲੇ ਕਿਵੇਂ ਕੁਛ ਰੱਖਣੇ ਆ, ਹੈ ਮਾਨਸਾ ਮੂਨਸਾ, ਮੋਗਾ ਹੈ ਨਾ, ਆ ਛੋਟੇ ਸ਼ਹਿਰਾਂ ਵਾਲੇ ਕਿਵੇਂ ਟੰਗਣੇ ਆ, ਉੱਥੇ ਕਰ ਲਓ ਜੋ ਕਾਰਵਾਈ ਕਰਨੀ। ਸਹੀ ਹੈ ਬਿਲਕੁਲ। ਸੋ ਇਸ ਤਰੀਕੇ ਕਾਰ ਨਾਲ ਦੇਖਿਆ ਜਾ ਰਿਹਾ ਤੇ ਇਸ ਲਈ ਪੰਜਾਬ ਦੇ ਵਿੱਚ ਇਸ ਸਮੇਂ ਬਿਜਲੀ ਦੀ ਬਹੁਤ ਵੱਡੀ ਕਿੱਲਤ ਹੈ ਤੇ ਸਰਕਾਰ ਦੇ ਲਈ ਇਹ ਮਸਲੇ ਹੀ ਨਹੀਂ ਗੇ। ਸਰਕਾਰ ਦੇ ਲਈ ਸੈਰਾਂ ਕਰ ਲਓ ਤੇ ਮੁੜਿਆ ਉਹ ਤੇ ਆਉਂਦਿਆਂ ਨੂੰ ਗੋਲੇ ਪੈ ਗਏ, ਹੈ ਨਾ, ਅਜੇ ਇਹ ਗੋਲਿਆਂ ਦੀ ਮਾਰ ਝੱਲ ਕੱਟਣਗੇ, ਨਵੇਂ ਹੋਰ ਪੈ ਜਾਣਗੇ। ਮੈਨੂੰ ਲੱਗਦਾ ਹਾਲਤ ਤੈਅ ਹੋਈ ਵੀ ਹੁਣ। ਸਹੀ ਹੈ ਜੀ ਬਿਲਕੁਲ।